ਅਮੀ ਜੀ ਇੱਕ ਔਰਤ ਸੀਗੀ, ਹਾਂਜੀ ਉਹਦੀ ਨਾ ਇੱਕ ਬੰਦੇ ਨਾਲ ਸ਼ਾਦੀ ਹੋਈ ਤੇ ਉਸ ਬੰਦੇ ਦੀ ਪਹਿਲੇ ਵੀ ਔਲਾਦ ਸੀ, ਇੱਕ ਪੁੱਤਰ ਸੀਗਾ। ਅੱਛਾ ਜੀ। ਤੇ ਉਹਦੀ ਬੀਵੀ ਫੌਤ ਹੋ ਗਈ ਸੀ, ਉਹਨੇ ਨਾ ਦੂਸਰੀ ਸ਼ਾਦੀ ਕੀਤੀ ਉਸ ਔਰਤ ਦੇ ਨਾਲ। ਹਾਂਜੀ ਹਾਂਜੀ। ਹੁਣ ਜਦੋਂ ਉਸ ਔਰਤ ਨਾਲ ਸ਼ਾਦੀ ਕੀਤੀ ਤੇ ਇੱਕ ਬੱਚਾ ਪਹਿਲੇ ਵੀ ਸੀ, ਤੇ ਉਹ ਬੱਚੇ ਦੇ ਨਾਲ ਆਪਣੇ ਦੇ ਨਾਲ ਬੜਾ ਪਿਆਰ ਕਰਦਾ ਸੀਗਾ। ਹਾਂਜੀ ਹਾਂਜੀ। ਤੇ ਬੱਚਾ ਵੀ ਬੜਾ ਸਮਝਦਾਰ ਸੀਗਾ। ਹਾਂਜੀ ਤੇ ਆਪਣੀ ਬੀਵੀ ਨੂੰ ਕਹਿੰਦਾ ਕਿ ਗੱਲ ਇਹ ਆ ਭਲੀਏ ਲੋਕੇ, ਐਸ ਮੇਰੇ ਬੱਚੇ ਦੇ ਨਾਲ ਨਾ ਪਿਆਰ ਕਰੀ, ਖਿਆਲ ਕਰੀ, ਹਾਂਜੀ ਇਹ ਮੇਰੇ ਬੱਚੇ ਨੂੰ ਕੋਈ ਕਮੀ ਨਾ ਆਵੇ। ਤੇ ਇਹਦੀ ਮਾਂ ਫੌਤ ਹੋ ਗਈ, ਬੜੀ ਅੱਛੀ ਸੀਗੀ, ਮੇਰੀ ਬੜੀ ਤਾਬੇਦਾਰ ਸੀ, ਬੜੀ ਖਿਦਮਤ ਕਰਦੀ ਸੀ। ਹਾਂਜੀ। ਬਾਕੀ ਪੈਸੇ ਟੁੱਕਰ ਵਾਲੋਂ, ਖਾਣ ਪੀਣ ਵਾਲੋਂ ਮੈਂ ਤੈਨੂੰ ਕੋਈ ਕਮੀ ਨਹੀਂ ਆਣ ਦਿੰਦਾ। ਅੱਛਾ। ਤੇ ਮੇਰੀ ਇੱਕ ਇੱਜ਼ਤ ਆ, ਹਾਂਜੀ ਮੇਰਾ ਇੱਕ ਨਾਮ ਆ, ਮੇਰੀ ਇੱਕ ਪਹਿਚਾਨ ਆ ਝਦਰਾਹਟ ਆ ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ। ਹਾਂਜੀ ਤੇ ਇਹ ਮੈਨੂੰ ਯਕੀਨ ਆ ਕਿ ਮੇਰਾ ਪੁੱਤਰ ਮੇਰੀ ਇੱਜ਼ਤ ਬਚਾ ਕੇ ਰੱਖੇਗਾ। ਹਾਂਜੀ। ਉਹਨੇ ਕਿਹਾ ਠੀਕ ਆ ਜੀ। ਖੈਰ ਉਹਨੇ ਵੀ ਬੱਚੇ ਦਾ ਨਾ ਬੜਾ ਖਿਆਲ ਕੀਤਾ। ਅੱਛਾ ਜੀ। ਵਕਤ ਗੁਜ਼ਰਦਾ ਗਿਆ, ਕੁਝ ਸਾਲ ਗੁਜ਼ਰੇ ਤਾਂ ਉਸ ਔਰਤ ਦੇ ਵਿੱਚੋਂ ਵੀ ਅੱਲਾਹ ਤਾਲਾ ਨੇ ਉਹਨੂੰ ਨਾ ਬੱਚਾ ਦੋ ਬੇਟੇ ਦਿੱਤੇ ਅਮੀ ਜੀ। ਮਾਸ਼ਾਅੱਲਾ। 2 ਬੇਟੇ ਦਿੱਤੇ। ਮਾਸ਼ਾਅੱਲਾ। ਹੁਣ ਉਹਨੂੰ 2 ਬੇਟੇ ਦਿੱਤੇ ਤੇ ਬੜੀ ਖੁਸ਼ ਕਿ ਅੱਲਾਹ ਤਾਲਾ ਨੇ ਮੇਰੀ ਸੁਣ ਲਈ ਆ। ਉਹਨੇ ਕਿਹਾ ਇਹ ਤੂੰ ਇਹਦੀ ਖਿਦਮਤ ਕਰਦੀ ਸੀ, ਖਿਆਲ ਕਰਦੀ ਸੀ, ਲੈ ਤੈਨੂੰ ਵੀ ਅੱਲਾਹ ਤਾਲਾ ਨੇ 2 ਪੁੱਤਰ ਹੋਰ ਦਿੱਤੇ, ਹੁਣ ਤੇਰੇ 3 ਪੁੱਤਰ ਹੋ ਗਏ। ਹਾਂਜੀ। ਤੇ ਉਹਨੇ ਜਦੋਂ ਅੱਲਾਹ ਤਾਲਾ ਨੇ 2 ਬੱਚੇ ਦਿੱਤੇ ਨਾ, ਥੋੜੀ ਮਗਰੂਰ ਗਈ ਅੱਛਾ। ਤੇ ਉਸ ਬੱਚੇ ਦਾ ਘੱਟ ਖਿਆਲ ਕਰਨਾ। ਹਾਂਜੀ। ਉਹ ਉਨੀ ਦੇਰ ਨੂੰ ਕਰਦੇ ਕਰਦੇ ਬੱਚਾ ਵੀ ਜਵਾਨ ਹੋਣ ਲੱਗ ਗਿਆ, ਬੱਚਾ ਵੀ ਤੁਰਨ ਫਿਰਨ ਲੱਗ ਗਿਆ। ਹਾਂਜੀ। ਤੇ ਮਤਲਬ ਬਹਿਣਾ ਉੱਠਣਾ, ਆਪਣੇ ਪਿਓ ਦੇ ਨਾਲ ਕੰਮ ਸ਼ਾਮ ਵੀ ਕਰਵਾਉਣਾ, ਹਲਵਾਈ ਵੀ ਕਰਵਾਉਣਾ, ਤੇ ਆਪਣੇ ਭਰਾਵਾਂ ਨੂੰ ਹਾਂ ਪੜਾਉਂਦਾ ਲਿਖਾਉਂਦਾ ਵੀ ਰਿਹਾ। ਅੱਛਾ ਜੀ। ਤੇ ਬੱਚੇ ਵੀ ਜਵਾਨ ਹੁੰਦੇ ਗਏ। ਅੱਛਾ। ਵਕਤ ਇੱਕ ਆ ਗਿਆ ਅਮੀ ਜੀ ਕਿ ਉਹਦਾ ਬਾਪ ਫੌਤ ਹੋ ਗਿਆ। ਅੱਲਾ। ਬਾਪ ਫੌਤ ਹੋ ਗਿਆ ਤੇ ਪਿੱਛੇ ਵੱਡਾ ਭਰਾ ਸੀਗਾ, ਉੱਤੇ ਜ਼ਿੰਮੇਵਾਰੀਆਂ ਪੈ ਗਈਆਂ। ਉਹ ਨਾ ਅਮੀ ਜੀ ਉਹਦੀ ਜ਼ੁਬਾਨ ਬੜੀ ਅੱਛੀ ਸੀ, ਬੋਲਣ ਦਾ ਅੰਦਾਜ਼ ਬੜਾ ਅੱਛਾ ਸੀ, ਬਾਪ ਦੇ ਨਾਲ ਬੰਦਿਆਂ 'ਚ ਬੈਠਿਆ ਉੱਠਿਆ ਸੀਗਾ। ਅੱਛਾ ਜੀ। ਉਹਨੇ ਨਾ ਕਿਸੇ ਨੂੰ ਵੀ ਬੁਲਾਣਾ, ਬੜੀ ਇੱਜ਼ਤ ਨਾਲ ਬੁਲਾਣਾ, ਬੜੇ ਪਿਆਰ ਨਾਲ ਬੁਲਾਣਾ, ਬੜੇ ਖਿਆਲ ਨਾਲ ਬੁਲਾਣਾ। ਹਾਂਜੀ। ਤੇ ਉਹਨੂੰ ਵੀ ਨਾ ਲੋਕਾਂ ਨੇ ਪਿੰਡ ਦਾ ਚੌਧਰੀ ਬਣਾਤਾ, ਸਰਬਰਾਹ ਬਣਾਤਾ। ਅੱਛਾ ਜੀ। ਉਹਦੇ ਕੋਲ ਕੋਈ ਵੀ ਗੱਲ ਹੋਣੀ, ਯਾਰ ਚੌਧਰੀ ਸਾਹਿਬ ਤੋਂ ਪੁੱਛ ਕੇ ਚੱਲਦੇ ਆ। ਹਾਂਜੀ। ਚੌਧਰੀ ਸਾਹਿਬ ਕੋ ਪੁੱਛ ਕੇ ਚੱਲਦੇ ਆ। ਬੱਚਾ ਅਕਲ ਵਾਲਾ ਸੀ ਤੇ ਦੂਸਰੇ ਭਰਾਵਾਂ ਕੋ ਵੀ ਪੈਸਾ ਟੁੱਕਰ ਚੰਗਾ, ਹਾਂਜੀ ਤੇ ਗੱਡੀਆਂ ਛੱਡੀਆਂ ਵੀ, ਹਰ ਚੀਜ਼। ਉਹ ਮਾਂ ਦੇ ਦਿਲ ਵਿੱਚ ਆਇਆ ਕਿ ਮੇਰੇ ਦੂਸਰੇ ਬੱਚੇ ਪੜ੍ਹੇ ਲਿਖੇ ਵੀ ਐ, ਤਾਂ ਅਨਪੜ੍ਹ। ਹਾਂਜੀ। ਇਹਦਾ ਹਰ ਕੋਈ ਨਾਮ ਲੈਂਦਾ ਕਿ ਜੀ ਬੱਚਾ ਬੜਾ ਅੱਛਾ, ਤੇ ਮੇਰੇ ਦੂਸਰੇ ਬੱਚਿਆਂ ਦਾ ਤਾਂ ਕੋਈ ਨਾਮ ਵੀ ਨਹੀਂ ਲੈਂਦਾ ਹੈਗਾ। ਹਾਂਜੀ। ਮੈਂ ਇਹਦਾ ਕੀ ਕਰਾਂ? ਉਹ ਕਈ ਇੱਕ ਬੰਦੇ ਦੇ ਕੋਲ, ਬਜ਼ੁਰਗ ਦੇ ਕੋਲ, ਹਾਂਜੀ। ਤੇ ਜਾ ਕੇ ਕਹਿੰਦੀ ਕਿ ਕੁਛ ਐਸਾ ਹੱਲ ਦੱਸੋ ਕਿ ਇਹ ਬੱਚਾ ਨਾ ਮਰੇ ਤੇ ਨਾ ਜੀਵੇ। ਅੱਛਾ ਜੀ। ਕੋਈ ਐਸਾ ਹੱਲ ਦੱਸੋ ਤੇ ਮੇਰੇ ਬੱਚਿਆਂ ਦਾ ਨਾਮ ਹੋਵੇ। ਹਾਂਜੀ। ਉਹਨੇ ਕਿਹਾ ਗੱਲ ਕੋਈ ਨਹੀਂ ਹੈਗੀ, ਗੱਲ ਇਹ ਆ ਕਿ ਇਹ ਜਦੋਂ ਸੁੱਤਾ ਪਿਆ ਹੋਵੇ ਨਾ, ਤੇ ਤੂੰ ਰੋਲਾ ਪਾ ਦੀ, ਰੋਣ ਲੱਗ ਜਾਏ ਕਿ ਮੇਰੇ ਪੁੱਤ ਦੇ ਅੰਦਰ ਸੱਪ ਲੰਘ ਗਿਆ, ਸੱਪ ਲੰਘ ਗਿਆ। ਹਾਂਜੀ। ਤੇ ਇਹ ਪਰੇਸ਼ਾਨ ਹੋਏਗਾ, ਆਪੇ ਆਇਸਾ ਆਇਸਾ ਬਿਮਾਰ ਹੋ ਜਾਏਗਾ। ਹਾਂਜੀ। ਉਹ ਇਦਾਂ ਹੀ ਹੋਇਆ, ਕਿਤੇ ਸੁੱਤਾ ਪਿਆ ਤੇ ਜਾ ਕੇ ਰੋਣ ਲੱਗ ਗਿਆ, ਓਹ ਹੋ ਮੇਰੇ ਪੁੱਤ, ਤੇਰਾ ਕੀ ਬਣਿਆ, ਤੇਰੇ ਅੰਦਰ ਤੇ ਸੱਪ ਲੰਘ ਗਿਆ, ਓਏ ਮੈਂ ਮਰ ਗਈ। ਉਹਨੇ ਕਿਹਾ ਮਾਂ ਜੀ ਕੀ ਹੋਇਆ? ਉਹਨੇ ਕਿਹਾ ਪੁੱਤਰ ਹੁਣੇ ਮੈਂ ਦੇਖਿਆ ਕਾਲਾ ਨਾਗ ਤੇਰੇ ਅੰਦਰ ਲੰਘ ਗਿਆ। ਓਹੋ। ਐਡਾ ਸਾਰਾ ਸੀਗਾ। ਹਾਂਜੀ। ਉਹ ਬੱਚਾ ਪਰੇਸ਼ਾਨ ਹੋ ਗਿਆ। ਹਾਂਜੀ। ਉਹਨੇ ਕਿਹਾ ਮੈਂ ਤਾਂ ਨਹੀਂ ਹੁਣ ਬਚਣਾ ਹੈਗਾ। ਉਹ ਕਰਦੇ ਕਰਦੇ 1 ਦਿਨ 2 ਦਿਨ ਬਿਮਾਰ, ਤੀਸਰੇ ਦਿਨ ਪਰੇਸ਼ਾਨ, ਆਪਣੀ ਜ਼ਿਹਨੀ ਟੈਨਸ਼ਨ ਲੈ ਗਿਆ। ਜ਼ਿਹਨੀ ਟੈਨਸ਼ਨ ਹੁੰਦੀ ਨਾ, ਬਿਮਾਰੀ ਤੋਂ ਵੱਡੀ ਬਿਮਾਰੀ ਹੁੰਦੀ ਆ। ਹਾਂਜੀ ਹਾਂਜੀ। ਉਹ ਕਰਦੇ ਕਰਦੇ ਉਹ ਮੰਜੇ ਨਾਲ ਲੱਗ ਗਿਆ। ਉਹ ਜਿਹੜੇ ਲੋਕੀ ਮਸ਼ਵਰਾ ਲੈਣ ਆਉਂਦੇ ਸੀ ਉਹ ਵੀ ਹਟ ਗਏ। ਪਹਿਲੇ ਤਾਂ ਖਬਰਾਂ ਲੈਣ ਆਣੀਆਂ, ਲੇਕਿਨ ਉਹ ਭਰਾਵਾਂ ਨੇ ਦੂਸਰਿਆਂ ਨੇ ਮੂੰਹ ਨਹੀਂ ਲਾਣਾ, ਮਾਂ ਨੇ ਕੋਈ ਉਹਨਾਂ ਦੀ ਇੱਜ਼ਤ ਨਹੀਂ ਕਰਨੀ ਕਿ ਉਹਨੂੰ ਇਹ ਕਿ ਮੇਰਾ ਇਹ ਮਰੇ ਜਾਨ ਛੁੱਟੇ ਤੇ ਮੇਰੇ ਪੁੱਤਰ ਪਿੱਛੋਂ ਸੰਭਾਲਣ ਸਾਰਾ ਕੁਝ, ਸਭ ਕੁਝ ਹੋਵੇ ਮੇਰੇ ਬੱਚੇ। ਉਹ ਕਰਦੇ ਕਰਦੇ ਉਹਨਾਂ ਨੇ ਜ਼ਮੀਨਾਂ ਵੀ ਠੇਕੇ ਤੇ ਦੇਤੀਆਂ, ਤੇ ਖੇਤ ਵੀ ਵੀਰਾਨ ਤੇ ਤਬਾਹ ਬਰਬਾਦ ਕਰਤਾ। ਜੇ ਬੁਲਾਣਾ ਕਿਸੇ ਨੂੰ ਤੇ ਉਖੜੇ ਖੁਆੜੇ ਤਰ੍ਹਾਂ, ਮਤਲਬ ਔਖਾ ਹੋ ਕੇ ਬੋਲਣਾ, ਕਿਸੇ ਦੀ ਇੱਜ਼ਤ ਕਰਨੀ ਨਹੀਂ, ਬੰਦੇ ਨੂੰ ਬੰਦਾ ਸਮਝਣਾ ਹੀ ਨਹੀਂ। ਸਮਝਣਾ। ਉਹ ਨਾ ਕਰਦੇ ਕਰਾਂਦੇ ਉਹ ਗਰੀਬ ਹੋ ਗਏ। ਅੱਛਾ ਜੀ। ਹੁਣ ਪਰੇਸ਼ਾਨ ਮਾਂ, ਪੁੱਤਰ ਤੇ ਬਿਲਕੁਲ ਉਹਦਾ ਆਖਰ ਐਂਡ ਹੋ ਗਿਆ। ਹਾਂਜੀ ਹਾਂਜੀ। ਉਹ ਉਸੇ ਬਜ਼ੁਰਗ ਕੋ ਗਈ, ਕਹਿੰਦੀ ਬਾਬਾ ਜੀ ਮੈਂ ਤਾਂ ਗਲਤੀ ਕਰ ਬੈਠੀ ਹਾਂ। ਹਾਂਜੀ ਹਾਂਜੀ। ਮੇਰੇ ਤਾਂ ਪੁੱਤਰ ਚੰਗੇ ਭਲੇ ਅਮੀਰ ਸੀਗੇ, ਇਹ ਕਮਾਉਂਦਾ ਸੀ ਤੇ ਇਹ ਖਾਂਦੇ ਸੀ ਅਸੀਂ ਸਾਰੇ। ਹੁਣ ਤੇ ਸਾਡੇ ਤੋਂ 2 ਵਕਤ ਦੀ ਰੋਟੀ ਤੋਂ ਵੀ ਗਏ ਆ। ਅਸੀਂ ਤਾਂ ਲੋਕਾਂ ਦਾ ਕਰਜ਼ਾ ਦੇਣਾ, ਲੋਕੀ ਤਾਂ ਖੇਤ ਨਹੀਂ ਛੱਡਦੇ ਹੈਗੇ ਸਾਡੇ। ਉਹ ਕਹਿੰਦੇ ਕਿ ਸਾਡੇ ਪਹਿਲੇ ਪੈਸੇ ਦਵੋ, ਕਿਸੇ ਤੋਂ ਮਤਲਬ ਠੇਕਾ ਪਹਿਲੇ ਲੈ ਲੈਣਾ 3-3 4-4 ਸਾਲ ਦਾ, ਤੇ ਹੁਣ ਅਸੀਂ ਕੀ ਕਰੀਏ? ਉਹਨੇ ਕਿਹਾ ਗੱਲ ਇਹ ਆ ਕਿ ਬੀਬੀ ਤੂੰ ਏਦਾਂ ਕਰ, ਪੁੱਤਰ ਦੇ ਸਰਾਣੇ ਜਾ ਕੇ ਨਾ ਸੁੱਤਾ ਪਿਆ ਹੋਵੇ, ਰੋਲਾ ਪਾ ਦੇ ਕਿ ਲੈ ਪੁੱਤਰ ਸ਼ੁਕਰ ਆ ਤੇਰੇ ਅੰਦਰੋਂ ਅੱਜ ਸੱਪ ਨਿਕਲ ਗਿਆ, ਸੱਪ ਨਿਕਲ ਗਿਆ। ਉਹ ਗਈ ਉਸੇ ਤਰੀਕੇ ਨਾਲ ਜਾ ਕੇ, ਤਾਂ ਕਹਿੰਦੀ ਸ਼ੁਕਰ ਆ ਯਾ ਅੱਲਾ, ਤੇਰਾ ਸ਼ੁਕਰ ਆ ਪੁੱਤਰ, ਤੈਨੂੰ ਮੁਬਾਰਕ ਹੋਵੇ ਪੁੱਤਰ, ਆ ਮਠਿਆਈ ਖਾ, ਮੈਂ ਤੇ ਬੜੀ ਖੁਸ਼ ਹਾਂ। ਉਹ ਜਾਓ ਕੇ ਭੱਜ ਕੇ ਮਠਿਆਈ ਲੈ ਕੇ ਆਓ। ਉਹ ਕਹਿੰਦਾ ਮਾਂ ਕੀ ਹੋਇਆ? ਦੱਸੀ, ਤੂੰ ਮਠਿਆਈ ਵੀ ਲਈ ਆਣ ਡਈ ਆ, ਖੁਸ਼ ਵੀ ਆ, ਦੁਆਵਾਂ ਵੀ ਕਰੀ ਜਾਣ ਡਈ, ਕੀ ਹੋਇਆ? ਕੀ ਆ? ਮਾੜੀ ਅੱਖ ਪੱਟ ਕੇ
ਉਹ ਕਹਿੰਦੀ ਪੁੱਤਰ ਜਿਹੜਾ ਅੱਜ ਤੋਂ 15 ਸਾਲ ਪਹਿਲੇ ਤੇਰੇ ਅੰਦਰ ਸੱਪ ਗਿਆ ਸੀ ਨਾ, ਹਾਂਜੀ ਅੱਜ ਉਹ ਸੱਪ ਬਾਹਰ ਆ ਗਿਆ। ਬਾਹਰ ਆ ਗਿਆ। ਤੇ ਹੁਣ ਮੈਨੂੰ ਉਮੀਦ ਹੋ ਗਈ ਮੇਰੇ ਪੁੱਤਰ ਨੇ ਠੀਕ ਹੋਇਆ। ਉਹ ਕਹਿੰਦਾ ਅੱਛਾ ਮੈਂ ਜੀ, ਹਾਂਜੀ ਉਹ ਕਹਿੰਦੀ ਹਾਂ ਪੁੱਤਰ ਅੱਜ ਸੱਪ ਬਾਹਰ ਆ ਗਿਆ। ਹਾਂਜੀ ਉਹ ਕਰਦੇ ਕਰਦੇ ਪੁੱਤਰ ਉੱਠਿਆ, ਮਾੜਾ ਜਿਹਾ ਹਿੱਲਿਆ, ਹਾਂਜੀ ਉਹਨੂੰ ਫਿਰ ਖਿਦਮਤ ਵੀ ਕੀਤੀ, ਹਾਂਜੀ ਭਰਾਵਾਂ ਨੇ ਵੀ ਉਹਨੂੰ ਖਵਾਇਆ ਪਿਆਇਆ, ਡਾਕਟਰਾਂ ਕੋਲ ਲੈ ਕੇ ਗਏ, ਦਵਾਈਆਂ ਦਿੱਤੀਆਂ, ਹਾਂ। ਉਹਨੂੰ ਤੋਰਿਆ ਫੇਰਿਆ, ਜਾਨੀ ਉਹਦਾ ਵੀ ਵਹਿਮ ਨਿਕਲ ਗਿਆ। ਉਹਦਾ ਵੀ ਵਹਿਮ ਨਿਕਲਿਆ, ਨਾਲੇ ਪਿਆਰ ਕੀਤਾ ਨਾ ਉਹਦੇ ਨਾਲ। ਹਾਂਜੀ ਹਾਂਜੀ ਤੇ ਅੰਮੀ ਇੱਕ ਵਕਤ ਆਇਆ ਕਿ ਬੱਚਾ ਠੀਕ ਹੋ ਗਿਆ। ਅੱਲਾ ਉਹਨੇ ਆਪਣੇ ਯਾਰਾਂ ਦੋਸਤਾਂ ਕੋਲ ਗਿਆ, ਕੁਝ ਪੈਸੇ ਲੈ ਕੇ ਜਿਹੜੇ ਲੋਕਾਂ ਦੇ ਉਧਾਰ ਦੇਣੇ ਸੀ ਉਹਨਾਂ ਨੇ ਉਹਦੇ ਮੂੰਹ ਨੂੰ ਦੇ ਦਿੱਤੇ ਕਿ ਆਹ ਲੈ ਦੇ ਭਰਾਵਾ। ਹਾਂਜੀ। ਆਪਣੀਆਂ ਜ਼ਮੀਨਾਂ ਦੇ ਜਿਹੜੇ ਗਹਿਣੇ ਤੇ ਦਿੱਤੀਆਂ ਸੀ, ਜਿਹੜੀਆਂ ਠੇਕੇ ਤੇ ਦਿੱਤੀਆਂ ਸੀ, ਉਹ ਛਡਵਾਈਆਂ। ਹਾਂਜੀ ਆਪਣੇ ਖੇਤਾਂ ਨੂੰ ਵਾਇਆ, ਭਰਾਵਾਂ ਨੂੰ ਕਹਿੰਦਾ ਚਲੋ ਆਓ ਮਿਹਨਤ ਕਰੀਏ। ਸਾਰਿਆਂ ਨੇ ਰਲ ਕੇ ਕੰਮ ਕੀਤਾ ਹਾਂਜੀ ਤੇ ਅੱਲਾਹ ਤਾਲਾ ਨੇ ਫਿਰ ਦੇਣ ਫੇਰ ਦਿੱਤੇ। ਵਾਹ ਜੀ ਵਾਹ।